ਬਿਸਮਿल्लाहिर्रहमानिर्रहीम ਤੇ अस्सलाम वालेकुम। 17 ਜੂਨ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਤੁਹਾਨੂੰ ਬੜੀ ਬੜੀ ਈਦ ਮੁਬਾਰਕ। ਅੱਜ ਈਦ ਕੁਰਬਾਨ ਹੈ, ਕੁਰਬਾਨੀ ਦਾ ਦਿਨ ਹੈ। ਅੱਜ ਦਾ ਦਿਨ ਰੱਬ ਨੇ ਸਾਡੇ ਆਸਤੇ ਇਸ ਲਈ ਬਣਾਇਆ ਤੇ ਸਾਨੂੰ ਇਸ ਦਿਨ ਕੁਰਬਾਨੀ ਕਰਨ ਦਾ ਇਸ ਲਈ ਹੁਕਮ ਦਿੱਤਾ ਤਾਂ ਕਿ ਅਸੀਂ ਆਪਣੇ ਆਸੇ-ਪਾਸੇ ਵੇਖੀਏ ਤੇ ਜਿਨ੍ਹਾਂ ਨੂੰ ਸਾਡੀ ਲੋੜ ਹੈ ਉਹਨਾਂ ਦੇ ਨਾਲ ਜਾ ਕੇ ਖਲੋਈਏ, ਉਹਨਾਂ ਦਾ ਢਿੱਡ ਭਰੀਏ। ਆਪਣੇ ਢਿੱਡ ਨੂੰ ਬੇਸ਼ੱਕ ਥੋੜ੍ਹਾ ਜਿਹਾ ਭੁੱਖਾ ਰੱਖ ਲਈਏ, ਪਰ ਉਹਨਾਂ ਦੀ ਭੁੱਖ ਜਿਹੜੀ ਹੈ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰੀਏ। ਪਰ ਅਸੀਂ ਇਸ ਦਿਨ ਨੂੰ ਕੀ ਬਣਾ ਛੱਡਿਆ? ਅਸੀਂ ਜਿਹਦੇ 37ਵੀਂ 100 ਨੇ, ਮਤਲਬ ਜਿਹਦੇ ਕੋਲ ਬਹੁਤੇ ਰੁਪਈਏ ਨੇ, ਉਹਨੇ ਜਨਾਬ ਬੜੀਆਂ ਬੜੀਆਂ ਕੁਰਬਾਨੀਆਂ ਕਰਕੇ ਤੇ ਦਿਖਾਵੇ ਦਾ ਇੱਕ ਸਮਾਨ ਬਣਾ ਛੱਡਿਆ। ਉਹ 5-5 7-7 ਡੰਗਰ ਜਿਹੜੇ ਕੁਰਬਾਨ ਕਰਦਾ ਅਤੇ ਜਿਹਦੇ ਕੋਲ ਪੂਰੇ ਨੇ ਉਹ ਇੱਕ ਅੱਧਾ ਕਰਦਾ ਅਤੇ ਉਹਦੇ ਵਿੱਚੋਂ ਇੰਨਾ ਕੁ ਮਾਲ ਕੋਲ ਰੱਖ ਲੈਂਦਾ ਕਿ ਫਰਿੱਜ ਜਿਹੜਾ ਉਹਨੂੰ ਨੱਕ ਤੱਕ ਭਰ ਦਿੰਦਾ, ਬਲਕਿ ਦੂਜੇ ਲਫ਼ਜ਼ਾਂ 'ਚ ਆਖੋ ਵੀ ਕੰਨਾਂ ਤੱਕ ਭਰ ਦਿੰਦਾ। ਫਰਿੱਜ ਵੀ ਚੀਕਾਂ ਮਾਰਦੀ ਹੈ ਵੀ ਇਹ ਹਰ ਸਾਲ ਜਦੋਂ ਈਦ ਆਉਂਦੀ ਮੇਰੇ ਨਾਲ ਕੀ ਕਰਦੇ ਜੇ। ਔਰ ਫਰਿੱਜ ਦੇ ਵਿੱਚ ਇੰਨਾ ਕੁ ਥਾਂ ਵੀ ਨਹੀਂ ਹੁੰਦਾ ਵੀ ਕਿਤੇ ਧਨੀਏ ਦੀ ਚਟਨੀ ਬੰਦਾ ਰੱਖ ਸਕੇ। ਕਹਿਣ ਦਾ ਮਤਲਬ ਹੈ ਕਿ ਫਰਿੱਜ ਕੰਨਾਂ ਤੱਕ ਭਰ ਦਿੰਦੇ ਹੋ। ਔਰ ਫਰਿੱਜ ਚੱਲ ਇੰਨੀ ਭਾਵੀ ਹੋ ਜਾਂਦੀ ਹੈ ਵੀ ਬੂਹਾ ਖੋਲ੍ਹੋ ਉਹਦਾ ਅਤੇ ਉਹ 'ਚੋਂ ਭਾਫਾਂ ਨਿਕਲਦੀਆਂ ਨੇ ਅਤੇ ਬੰਦੇ ਬੜੇ ਰਾਜ਼ੀ ਹੁੰਦੇ ਨੇ, ਵੇਖੋ ਫਰਿੱਜ ਨੇ ਜਮਾ ਛੱਡੀ ਅਰਸ਼ ਹੈ। ਉਹ ਅਸਲ ਗੱਲ ਇਹ ਵੀ ਫਰਿੱਜ ਚੱਲ ਕਮਲੀ ਹੋਈ ਹੁੰਦੀ ਹੈ, ਉਹਦੀ ਕਪੈਸਿਟੀ ਤੋਂ ਹੀ ਉੱਤੇ ਉਹਦੇ 'ਚ ਗੋਸ਼ਤ ਹੁੰਦਾ। ਉਹਨੂੰ ਪਤਾ ਹੀ ਕੋਈ ਨਹੀਂ ਹੁੰਦਾ ਵੀ ਮੈਂ ਇਹ ਸਾਰੇ ਕੰਮ ਨੂੰ ਸਾਂਭਲਾਂ ਕਿਵੇਂ। ਹੁਣ ਸਾਡੀ ਕਰਤੂਤ ਤੁਸੀਂ ਆਪੇ ਹੀ ਵੇਖ ਲਓ ਵੀ ਜਿਹੜਾ ਦਿਨ ਸਾਡੇ ਉੱਤੇ ਇਸ ਲਈ ਫਰਜ਼ ਕੀਤਾ ਹੈ ਵੀ ਦੂਜਿਆਂ ਨੂੰ ਵੀ ਖਵਾਓ ਪਿਆਓ, ਆਪਣੇ ਮਾਲ ਦੀ ਕੁਰਬਾਨੀ ਕਰੋ ਤਾਂ ਕਿ ਤੁਹਾਡੇ ਨਾਲ ਸੱਜੇ ਖੱਬੇ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਵੀ ਇੱਕ ਦਿਨ ਨਹੀਂ ਤੇ ਚਲੋ ਕੋਈ 2-4 ਦਿਨ ਸੌਖੇ ਲੰਘ ਜਾਣ। ਜ਼ਾਹਿਰ ਹੈ ਮੈਂ ਕੋਈ ਮਜ਼ਹਬੀ ਮੌਲਵੀ ਤਾਂ ਹੈ ਨਹੀਂ ਕਿ ਮੈਂ ਇਹਦੇ 'ਤੇ ਕੋਈ ਫਤਵੇ ਦਿਆਂ ਅਤੇ ਤੁਹਾਨੂੰ ਦੱਸਾਂ ਕਿ ਜੀ ਇਹ ਕੰਮ ਚੰਗਾ ਹੈ ਅਤੇ ਇਹ ਮਾੜਾ ਹੈ। ਮੈਂ ਮਜ਼ਹਬੀ ਗੱਲ ਨਹੀਂ ਕਰਦਾ। ਮੈਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਕੁਰਬਾਨੀ ਦੇ 3 ਹਿੱਸੇ ਕਰਨੇ ਹੁੰਦੇ ਨੇ ਅਤੇ ਜਿਹੜਾ ਤੁਸੀਂ ਕੋਲ ਰੱਖਦੇ ਹੋ ਤੁਹਾਡਾ ਹਿੱਸਾ ਹੈ, ਉਹਦਾ ਜੋ ਮਰਜ਼ੀ ਕਰੋ, ਉਹ ਤੁਹਾਡੀ ਆਪਣੀ ਮਰਜ਼ੀ ਹੈ ਅਤੇ ਤੁਸੀਂ ਆਪਣੇ ਹਿੱਸੇ ਨਾਲ ਫਰਿੱਜ ਭਰੋ ਅਤੇ ਜੋ ਮਰਜ਼ੀ ਕਰੋ, ਉਹ ਤੁਹਾਡਾ ਜ਼ਾਹਿਰ ਹੈ ਹੱਕ ਹੈ। ਮੈਂ ਮਜ਼ਹਬੀ ਤੌਰ 'ਤੇ ਤੁਹਾਨੂੰ ਨਹੀਂ ਆਉਂਦਾ, ਉਸ ਪਾਸੇ ਤੁਸੀਂ ਠੀਕ ਹੋਵੋਗੇ। ਮੈਂ ਤਾਂ ਦੁਨਿਆਵੀ ਹਿਸਾਬ ਚਾਹੁੰਦਾ ਵੀ ਜੇ ਉਹ ਆਪਣਾ ਹਿੱਸਾ ਵੀ ਕਿਸੇ ਨੂੰ ਦੇ ਛੱਡੋਗੇ ਤਾਂ ਮਰਨ 'ਤੇ ਨਹੀਂ ਲੱਗੇ। ਉਹਦੇ ਨਾਲ 2 ਫਾਇਦੇ ਹੋਣਗੇ। ਇੱਕ ਤਾਂ ਬਹੁਤੇ ਢਿੱਡ ਭਰਨਗੇ। ਇਸ ਵੇਲੇ ਲੋਕ ਭੁੱਖ ਦੇ ਨਾਲ, ਗੁਰਬਤ ਦੇ ਨਾਲ ਉਹਨਾਂ ਦੀ ਜਾਨ ਜਿਹੜੀ ਉਹ ਨਿਕਲ ਗਈ ਹੈ। ਅੱਧੀ ਤੋਂ ਬਹੁਤੀ ਆਬਾਦੀ ਜਿਹੜੀ ਉਹ ਇਸ ਵੇਲੇ ਗੁਰਬਤ ਦੀ ਲਕੀਰ ਤੋਂ ਥੱਲੇ। ਗੁਰਬਤ ਦੀ ਲਕੀਰ ਤੋਂ ਥੱਲੇ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ 2 ਵੇਲੇ ਦੀ ਚੰਗੀ ਰੋਟੀ ਨਹੀਂ ਲੱਭਣ ਡਈ। ਇਹ ਮੈਂ ਨਹੀਂ ਆਖਣ ਡਿਆ, ਇਹ ਪਾਕਿਸਤਾਨ ਦੀ ਹਕੂਮਤ ਦੇ ਆਪਣੇ ਅਦਾਦੋ ਸ਼ੁਮਾਰ ਨੇ। IMF ਤੋਂ ਲੈ ਕੇ ਅਤੇ ਵਰਲਡ ਬੈਂਕ ਤੋਂ ਲੈ ਕੇ ਅਤੇ ਪੂਰੀ ਦੁਨੀਆ ਦੇ ਜਿਹੜੇ ਬੜੇ ਅਦਾਰੇ ਨੇ ਉਹਨਾਂ ਦੇ ਅਦਾਦੋ ਸ਼ੁਮਾਰ ਨੇ ਕਿ ਪਾਕਿਸਤਾਨ ਦੀ ਤਕਰੀਬਨ ਅੱਧੀ ਆਬਾਦੀ ਜਿਹੜੀ ਹੈ ਉਹ ਹੁਣ ਗੁਰਬਤ ਦੀ ਲਕੀਰ ਤੋਂ ਥੱਲੇ ਜਾ ਚੁੱਕੀ ਹੈ। ਇਸ ਵਾਸਤੇ ਮੇਰੀ ਤੁਹਾਡੇ ਕੋਲ ਮਿੰਨਤ ਹੈ, ਇਹ ਜਿਹੜੀਆਂ ਬੱਕਰੇ ਦੀਆਂ ਪੂਰੀਆਂ ਲੱਤਾਂ ਹੀ ਤੁਸੀਂ ਜਿਹੜੀਆਂ ਨਾ ਆਪਣੇ ਇੱਕ ਹਿੱਸੇ ਦੇ ਵਿੱਚ ਰੱਖ ਲੈਂਦੇ ਹੋ ਅਤੇ ਫਿਰ ਫਰਿੱਜ ਦੇ ਵਿੱਚ ਇੰਨਾ ਕੁ ਕੰਮ ਭਰ ਦਿੰਦੇ ਹੋ ਵੀ ਉਹ ਕੰਨਾਂ ਤੱਕ ਅੱਪੜ ਜਾਂਦੀ। ਜਿਵੇਂ ਮੈਂ ਅੱਗੋਂ ਦੱਸਿਆ ਚੱਲ ਭਾਵੀ ਹੋ ਜਾਂਦੀ ਅਤੇ ਉਹ 'ਚੋਂ ਪਤਾ ਨਹੀਂ ਭਾਫਾਂ ਨਿਕਲਦੀਆਂ ਅਤੇ ਕਈ ਵਾਰੀ ਤਾਂ ਫਿਰ ਕੰਪਰੈਸਰ ਹੀ ਸੜ ਜਾਂਦੇ ਨੇ। ਉਹਦੀ ਵਜ੍ਹਾ ਹੈ ਵੀ ਫਰਿੱਜ ਵੀ ਫਿਰ 2-4 ਦਿਨ 5 ਦਿਨ ਤਾਂ ਚੱਲਦੀ ਹੈ, ਉਸ ਤੋਂ ਬਾਅਦ ਆਉਂਦੀ ਹੈ ਵੀ ਤੁਹਾਡਾ ਤਾਂ ਥੀਨ ਹੀ ਟੁੱਟਿਆ, ਤੁਹਾਨੂੰ ਤਾਂ ਹਿਆ ਨਹੀਂ, ਮੈਂ ਹੀ ਹਿਆ ਕਰ ਲੈਂਦੀ ਹਾਂ, ਤਾਂ ਫਰਿੱਜ ਚੱਲ ਗਰਮ ਹੋ ਕੇ ਸੜ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਤੁਹਾਡੀ ਫਰਿੱਜ ਤੁਹਾਨੂੰ ਫਿੱਟੇ ਮੂੰਹ ਕਹਿ ਕੇ ਅਤੇ ਕੰਮ ਕਰਨਾ ਬੰਦ ਕਰੇ। ਮਿਹਰਬਾਨੀ ਕਰਕੇ ਕੋਈ ਅਕਲ ਨੂੰ ਅਤੇ ਹਿਆ ਨੂੰ ਹੱਥ ਮਾਰਿਓ। ਇੰਨਾ ਗੋਸ਼ਤ ਇਕੱਠਾ ਨਾ ਕਰਿਓ ਕਿ ਇੰਨਾ ਗੋਸ਼ਤ ਇਕੱਠਾ ਕਰ ਲਓ ਜਿਵੇਂ ਪੂਰੀ ਜ਼ਿੰਦਗੀ ਦਾ ਇਕੱਠਾ ਕਰਨਾ ਹੈ। ਜੇ ਕੁਰਬਾਨੀ ਦੇ ਹੀ ਛੱਡੀ ਜੇ ਅਤੇ ਮਿਹਰਬਾਨੀ ਕਰਕੇ ਉਹ ਵੰਡ ਛੱਡੋ। ਆਪ ਖਾਓ, ਜਿਹੜੇ ਉਹਨਾਂ ਗੋਸ਼ਤ ਰੱਖੋ ਜਿਹੜਾ 3 ਦਿਨਾਂ ਦੇ ਵਿੱਚ ਪੂਰਾ ਹੋ ਜਾਏ। ਬਾਕੀ ਵੀ ਤਾਂ ਪੂਰਾ ਸਾਲ ਖਰੀਦ ਕੇ ਖਾਂਦੇ ਜੇ ਨਾ, ਫਿਰ ਖਰੀਦ ਲਓਗੇ ਅਤੇ ਉਹ ਗੋਸ਼ਤ ਜਿਹੜਾ ਨਾ ਉਹ ਜਾ ਕੇ ਉੱਥੇ ਮਹੱਲੇ 'ਚ ਹੀ ਨਾ ਵੰਡ ਦਿਆ ਕਰੋ ਆਪਣੇ ਵਰਗੇ ਲੋਕਾਂ ਨੂੰ ਹੀ, ਜਿਹੜੇ ਸਾਹਿਬ ਹਸੀਅਤ ਨੇ। ਜਾ ਕੇ ਗਰੀਬਾਂ ਨੂੰ ਦਿਆ ਕਰੋ। ਉੱਥੇ ਉਹਨਾਂ ਨੂੰ 2-2 ਬੋਟੀਆਂ ਦਿੰਦੇ ਜੇ। ਆਪਣੇ ਲਾਗਲੇ ਜਿਹੜੇ ਉਹਨਾਂ ਨੂੰ ਪਲੇਟਾਂ ਭਰ ਕੇ ਜਿਹੜੇ ਆਪਣੇ ਵਰਗੇ ਹੀ ਨੇ, ਉਹਨੇ ਕੁਰਬਾਨੀ ਦਿੱਤੀ ਹੁੰਦੀ ਹੈ। 10 ਸੇਰ ਗੋਸ਼ਤ ਜਿਹੜਾ ਉਹ ਤੁਹਾਡੇ ਘਰ ਜਿਹੜੇ ਦੂਜੇ ਘੱਲਦੇ ਨੇ ਉਹ ਇਕੱਠਾ ਹੋ ਜਾਂਦਾ ਅਤੇ 10 ਤੁਸੀਂ ਦੇ ਦਿੰਦੇ ਹੋ। ਨੈਟ ਰਿਜ਼ਲਟ ਜਿਹੜਾ ਉਹ 0-0 ਹੁੰਦਾ। ਬੱਕਰਾ ਤੁਹਾਡੇ ਕੋਲ ਆਪ ਹੀ ਰਹਿ ਜਾਂਦਾ ਪੂਰਾ, ਜਾਂ ਜਿਹੜਾ ਵੀ ਜਾਨਵਰ ਕੀਤਾ ਹੁੰਦਾ ਤੁਸੀਂ। ਇਸ ਲਈ ਮਿਹਰਬਾਨੀ ਕਰਕੇ ਅੱਜ ਦਾ ਦਿਨ ਜਿਹੜਾ ਉਹ ਰੱਬ ਨੇ ਸਾਡੇ ਵਾਸਤੇ ਕੁਰਬਾਨੀ ਦੇਣ ਵਾਸਤੇ, ਉਹਦਾ ਮਤਲਬ ਇਹ ਹੈ ਵੀ ਜਿਹੜੇ ਲਾਗੇ ਚਾਗੇ ਦੇ ਮਾੜੇ ਨੇ ਉਹਨਾਂ ਦੇ ਨਾਲ ਮੋਢਾ ਲਾਉਣ ਦਾ ਇਹ ਦਿਨ ਹੈ। ਅਤੇ ਇਹ ਸਿਰਫ ਉਹਨਾਂ ਨੂੰ ਗੋਸ਼ਤ ਹੀ ਨਹੀਂ ਖਵਾਉਣਾ, ਬਾਕੀ ਵੀ ਉਹਨਾਂ ਦੀ ਜਿਹੜੀ ਕੋਈ ਮਾੜੀ ਚੰਗੀ ਲੋੜ ਹੈ ਉਹ ਪੂਰੀ ਕਰੋ। ਬਾਕੀ ਵੀ ਦਾਦਰਸੀ ਲੋਕਾਂ ਦੀ ਕਰੋ। ਲੋਕ ਇਸ ਵੇਲੇ ਬੜੇ ਗੁਰਬਤ ਤੋਂ ਤੰਗ, ਜੇ ਮੈਂ ਤੁਹਾਨੂੰ ਸੱਚੀ ਦੱਸਾਂ। ਲੋਕ ਆਪਣੀ ਬੱਚੀਆਂ ਦੀ ਨਾ ਸ਼ਾਦੀ ਕਰ ਪਾ ਰਹੇ ਨੇ, ਨਾ ਲੋਕ ਪੜ੍ਹਾ ਪਾ ਰਹੇ ਨੇ ਬੱਚਿਆਂ ਨੂੰ, ਨਾ ਲੋਕ ਆਪਣੀ ਰੋਟੀਆਂ ਪੂਰੀ ਕਰ ਪਾ ਰਹੇ ਨੇ, ਨਾ ਦਵਾਈਆਂ ਲੈ ਪਾ ਰਹੇ ਨੇ। ਬੜੀ ਗੁਰਬਤ ਹੈ ਇਸ ਵੇਲੇ। ਬੜੀ ਲੋਕ ਚੱਕੀ 'ਚ ਪਿਸੇ ਨੇ। ਕਿਸੇ ਸਫੇਦ ਪੋਸ਼ ਨੂੰ ਪੁੱਛ ਕੇ ਵੇਖੋ।
ਇਹਨਾਂ ਹਾਲਾਤ ਦੇ ਵਿੱਚ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਇਹ ਹੈ ਕਿ ਸਿਰਫ ਗੋਸ਼ਤ ਦੇ ਉੱਤੇ ਜ਼ੋਰ ਨਾ ਰੱਖੋ, ਥੋੜ੍ਹਾ ਜਿਹਾ ਆਪਣੇ ਦਿਮਾਗ ਨਾਲ ਸੋਚੋ, ਆਂਦਰਾਂ ਨਾਲ ਨਾ ਸੋਚੋ ਮਿਹਰਬਾਨੀ ਕਰਕੇ, ਅਤੇ ਆਸੇ-ਪਾਸੇ ਹੋਰ ਵੀ ਲੋਕਾਂ ਦੀਆਂ ਲੋੜਾਂ ਵੇਖੋ, ਜਿਹੜੀਆਂ ਉਹਨਾਂ ਦੀਆਂ ਦੂਜੀਆਂ ਲੋੜਾਂ ਨੇ ਉਹਨਾਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਇਹ ਮੇਰੀ ਤੁਹਾਡੇ ਕੋਲੋਂ ਖਾਸ ਰਿਕੁਐਸਟ ਹੈ। ਅਤੇ ਜਿਹੜੇ ਲੋਕ ਮੈਨੂੰ ਵੇਖਦੇ ਨੇ ਉਹ ਮੇਰੇ ਨਾਲ ਵਾਅਦਾ ਕਰੋ ਵੇਖਦੇ ਹੋਏ ਵੀ ਤੁਸੀਂ ਬਹੁਤਾ ਨਹੀਂ ਤੇ ਕਿਸੇ ਇੱਕ ਬੰਦੇ ਦੀ ਕੋਈ ਹੋਰ ਲੋੜ ਵੀ ਮਾੜੀ ਚੰਗੀ ਜਿਹੜੀ ਤੁਹਾਡੀ ਵਿਸਾਸਤ 'ਚ ਹੈ ਉਹ ਪੂਰੀ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋਗੇ ਈਦ ਕੁਰਬਾਨ ਦੇ ਜ਼ਮਰੇ ਦੇ ਵਿੱਚ ਜਾਂ ਇਸ ਹਵਾਲੇ ਦੇ ਨਾਲ, ਤਾਂ ਕਿ ਹਰ ਸਾਲ ਆਪਣੇ ਵਾਸਤੇ ਇਹ ਆਪਣੀ ਇੱਕ ਐਕਟੀਵਿਟੀ ਬਣਾ ਲਓ ਵੀ ਕਿਸੇ ਮਾੜੇ ਦਾ ਤੁਸੀਂ ਜਿਹੜਾ ਉਹ ਸਿਰ ਕੁੱਜਣਾ ਕਿਸੇ ਵੀ ਤਰੀਕੇ ਦੇ ਨਾਲ, ਔਰ ਕੋਸ਼ਿਸ਼ ਕਰਨੀ ਪਈ ਉਹਦੀ ਕਿਸੇ ਤਰ੍ਹਾਂ ਵੀ ਇਮਦਾਦ ਕਰੋ, ਉਹਨੂੰ ਕੋਈ 2-4 ਮਹੀਨੇ ਦੀ ਦਵਾਈ ਲੈ ਦਿਓ, ਕੋਈ ਹੋਰ ਉਹਦਾ ਜਿਹੜਾ ਕੰਮ ਫਸਿਆ ਉਹ ਕੱਢ ਦਿਓ, ਤਾਂ ਕਿ ਈਦ ਕੁਰਬਾਨ ਦਾ ਉਹਨੂੰ ਵੀ ਪਤਾ ਲੱਗੇ ਵੀ ਰੱਬ ਨੇ ਕੁਰਬਾਨੀ ਦਾ ਆਖਿਆ ਸੀ ਅਤੇ ਮੇਰਾ ਮੁਸਲਮਾਨ ਭਰਾ ਜਾਂ ਭੈਣ ਜਿਹੜੀ ਹੈ ਉਹ ਮੇਰੇ ਨਾਲ ਖਲੋਤੀ ਹੈ। ਦੂਜਾ, ਇਸ ਦਿਨ ਦੇ ਹਵਾਲੇ ਨਾਲ ਮੈਂ ਇਹ ਆਖਾਂਗਾ ਵੀ ਕੁਰਬਾਨੀ ਦਾ ਦਿਨ, ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰਨ ਦਾ ਦਿਨ ਹੈ, ਜ਼ਿਲ੍ਹੇ ਸ਼ਾਹ ਨੂੰ ਯਾਦ ਕਰਨ ਦਾ ਦਿਨ ਹੈ, ਅਰਸ਼ਦ ਸ਼ਰੀਫ ਸ਼ਹੀਦ ਨੂੰ ਯਾਦ ਕਰਨ ਦਾ ਦਿਨ ਹੈ, ਔਰ ਆਪਣੇ ਲੀਡਰ ਇਮਰਾਨ ਖਾਨ ਨੂੰ ਵੀ ਯਾਦ ਕਰਨ ਦਾ ਦਿਨ ਹੈ। ਉਹ ਵੀ ਪੂਰੀ ਕੌਮ ਵਾਸਤੇ ਕੁਰਬਾਨੀ ਦੇ ਰਿਹਾ। ਇਹ ਸਾਰੇ ਲੋਕ ਜਿਹੜੇ ਨੇ, ਜਿਹੜੇ ਗਾਜ਼ੀ ਨੇ, ਬਚੇ ਨੇ ਜਾਂ ਜਿਹੜੇ ਸ਼ਹੀਦ ਹੋ ਗਏ ਨੇ, ਇਹਨਾਂ ਕੋਲ ਵੀ ਆਸਾਨ ਰਸਤੇ ਹੈ ਸਨ, ਬੜੇ ਆਸਾਨ ਰਸਤੇ ਨੇ। ਬਸ ਬੋਲਣਾ, ਸੱਚ ਬੋਲਣਾ ਬੰਦ ਕਰਨਾ, ਕਿਸੇ ਬੰਦੇ ਨੇ ਤਾਂ ਉਹਦੀ ਜਾਨ ਛੁੱਟ ਜਾਣੀ। ਝੂਠ ਵੀ ਨਹੀਂ ਬੋਲਣ ਦੀ ਲੋੜ, ਬਸ ਸੱਚ ਬੋਲਣਾ ਹੀ ਥੋੜ੍ਹਾ ਕਰਨਾ ਹੈ। ਅਰਸ਼ਦ ਸ਼ਰੀਫ ਨੂੰ ਝੂਠ ਮਾਰਨ ਦੀ ਲੋੜ ਨਹੀਂ ਸੀ, ਉਹ ਘਰ ਵੀ ਬਹਿ ਸਕਦਾ ਸੀ। ਮੈਂ ਤੁਹਾਨੂੰ ਪੂਰੇ ਵਾਅਦੇ ਨਾਲ ਦੱਸਣ ਡਿਆ ਵੀ ਅਰਸ਼ਦ 3 ਸਾਲ 4 ਸਾਲ ਵੀ ਘਰ ਬਹਿੰਦਾ, ਅਰਸ਼ਦ ਨੂੰ ਪੂਰੀ ਤਨਖਾਹ ਮਿਲਣੀ ਸੀ। ਇਹ ਮੈਂ ਤੁਹਾਨੂੰ ਪੂਰੇ ਯਕੀਨ ਨਾਲ ਦੱਸਣ ਡਿਆ, ਕਿਉਂਕਿ ਮੈਨੂੰ ਪਤਾ ਸੀ ਏਅਰਵਾਈ ਵਾਲਿਆਂ ਉਹਨੂੰ ਤਨਖਾਹ ਦਿੰਦੇ ਰਹਿਣਾ ਸੀ। ਅਰਸ਼ਦ ਨੂੰ ਕਿਸੇ ਨਹੀਂ ਸੀ ਆਖਣਾ ਵੀ ਤੂੰ ਝੂਠ ਮਾਰ, ਅਰਸ਼ਦ ਨੂੰ ਸਿਰਫ ਇਹ ਆਖਣਾ ਸੀ ਵੀ ਤੂੰ ਚੁੱਪ ਰਹਿ, ਤੂੰ ਸੱਚ ਨਹੀਂ ਬੋਲਣਾ। ਅਰਸ਼ਦ ਨੇ ਇਸ ਗੱਲ ਦਾ ਸੌਦਾ ਨਹੀਂ ਕੀਤਾ ਅਤੇ ਆਪਣੀ ਜਾਨ ਦੇ ਛੱਡੀ। ਇਸ ਵਾਸਤੇ ਅੱਜ ਵੀ ਜਿਹੜੇ ਬੜੇ ਸਾਰੇ ਲੋਕ ਫਸੇ ਮਾਰ ਖਾਣ ਡਏ ਨੇ, ਉਹਨਾਂ ਨੂੰ ਵੀ ਪਾਕਿਸਤਾਨ 'ਚ ਇਹੋ ਜਿਹੇ ਲੋਕ ਨਜ਼ਰ ਆਉਂਦੇ ਨੇ। PTI ਦੀ ਜਮਾਤ ਦੇ ਵਿੱਚ ਵੀ ਨਜ਼ਰ ਆਉਂਦੇ ਨੇ, ਬਾਹਰ ਵੀ ਨਜ਼ਰ ਆਉਂਦੇ ਨੇ, ਜਿਹੜੇ ਕੜਤੱਲਾਂ ਬੁਲਾ ਕੇ ਰੱਖਦੇ ਨੇ, ਬੜੀਆਂ ਬੜੀਆਂ ਤਕਰੀਰਾਂ ਕਰਦੇ ਨੇ ਅਤੇ ਉਹਨਾਂ ਨੂੰ ਹੱਥ ਕੋਈ ਨਹੀਂ ਲਾਉਂਦਾ, ਅਤੇ ਦੂਜੇ ਸਾਹ ਵੀ ਲੈਂਦੇ ਨੇ ਅਤੇ ਉਹਨਾਂ ਨੂੰ ਚੁੱਕ ਲੈਂਦੇ ਨੇ। ਇਸ ਵਾਸਤੇ ਸਾਰਿਆਂ ਨੂੰ ਇਹ ਜਿਹੜੇ ਸੌਖੇ ਪੈਂਡੇ ਨੇ ਉਹ ਸਾਰਿਆਂ ਨੂੰ ਪਤਾ ਨੇ ਵੀ ਉਹ ਕਿਵੇਂ ਕਰਨੇ ਨੇ, ਪਰ ਕੁਝ ਆਪਣੇ ਜ਼ਮੀਰ ਦੇ ਹੱਥੋਂ ਮਜਬੂਰ ਨੇ, ਔਰ ਉਹਨਾਂ ਨੂੰ ਲੱਗਦਾ ਵੀ ਅਸੀਂ ਝੂਠ ਦਾ ਸਾਥ ਨਹੀਂ ਦੇਣਾ, ਅਸੀਂ ਸੱਚ ਦੇ ਨਾਲ ਖੜ੍ਹੇ ਹੋਣਾ ਅਤੇ ਸੱਚ ਬੋਲਣੋਂ ਵੀ ਨਹੀਂ ਮੁੜਨਾ। ਜਿਹੜਾ ਵੀ ਤੁਹਾਨੂੰ ਲੱਗਦਾ ਹੈ, ਆਪਣੇ ਜ਼ਮੀਰ ਕੋ ਪੁੱਛਣਾ, ਆਪਣੇ ਰੱਬ ਨੂੰ ਸਾਹਮਣੇ ਰੱਖ ਕੇ, ਜਿਹੜਾ ਬੰਦਾ ਤੁਹਾਨੂੰ ਲੱਗਦਾ ਹੈ ਤੁਹਾਡੇ ਆਸੇ ਪਾਸੇ ਕੋਈ ਸੱਚ ਬੋਲਣ ਡਿਆ ਜਾਂ ਕੋਸ਼ਿਸ਼ ਕਰਨ ਡਿਆ, ਉਹਦੇ ਨਾਲ ਹੋਰ ਨਹੀਂ, ਹੋਰ ਉਹਨੂੰ ਤੁਹਾਡੀ ਸ਼ਾਇਦ ਕੋਈ ਲੋੜ ਨਾ ਹੋਵੇ, ਪਰ ਉਹਦੀ ਆਵਾਜ਼ 'ਚ ਤਾਂ ਆਵਾਜ਼ ਰਲਾਓ ਨਾ, ਉਹਨੂੰ ਥੋੜ੍ਹਾ ਜਿਹਾ ਇਹ ਤਾਂ ਪਤਾ ਲੱਗਣ ਦਿਓ ਵੀ ਤੁਸੀਂ ਉਹਦੇ ਨਾਲ ਖਲੋਤੇ ਹੋ। ਮਸਲਨ ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ, ਉਹਨਾਂ ਨੂੰ ਨਾ ਤੁਹਾਡੀ ਕੁਰਬਾਨੀ ਦਾ ਗੋਸ਼ਤ ਚਾਹੀਦਾ, ਨਾ ਰੁਪਈਏ ਚਾਹੀਦੇ ਨੇ, ਨਾ ਕੋਈ ਤਨਖਾਹ ਚਾਹੀਦੀ, ਉਹਨਾਂ ਦੀ ਤੁਸੀਂ ਕਿਸੇ ਤਰ੍ਹਾਂ ਮਦਦ ਨਹੀਂ ਕਰ ਸਕਦੇ। ਉਹਨਾਂ ਵੇਖੋ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਦੀ ਬੱਚੀ ਦਾ, ਬੇਟੀ ਦਾ ਜਿਹੜਾ ਡਾਟਾ ਹੈ ਉਹ ਲੀਕ ਕਰ ਦਿੱਤਾ ਗਿਆ, ਉਹਨਾਂ ਦੇ ਉੱਤੇ ਰੈਫਰੈਂਸ ਬਣਾ ਦਿੱਤੇ ਗਏ ਨੇ। ਹੁਣ ਉਹਨਾਂ ਦਾ ਸਾਥ ਕਿਵੇਂ ਦੇ ਸਕਦੇ ਹੋ ਇਸ ਈਦ ਕੁਰਬਾਨ ਦੇ ਉੱਤੇ? ਆਵਾਜ਼ ਚੁੱਕੋ ਹਰ ਥਾਂ 'ਤੇ ਜਸਟਿਸ ਸ਼ਹਿਜ਼ਾਦ ਮਲਿਕ ਦੀ ਗੱਲ ਕਰੋ, ਆਪਣੀ DP ਸ਼ਹਿਜ਼ਾਦ ਮਲਿਕ ਸਾਹਿਬ ਦੀ ਬਣਾਓ ਆਪਣੀ ਸੋਸ਼ਲ ਮੀਡੀਆ ਦੇ ਉੱਤੇ। ਮੈਂ ਜਿਵੇਂ ਪਹਿਲਾਂ ਆਖਿਆ ਸੀ, ਥੈਂਕ ਯੂ ਜਸਟਿਸ ਸ਼ਹਿਜ਼ਾਦ ਮਲਿਕ ਲਿਖੋ, ਪੂਰੀ ਆਵਾਜ਼ ਗੱਜ ਵੱਜ ਕੇ ਚੁੱਕੋ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਜਿਹੜਾ ਸੱਚ ਬੋਲਦਾ ਜਾਂ ਸੱਚ ਦੇ ਨਾਲ ਖਲੋਂਦਾ ਉਹਦੇ ਪਿੱਛੇ ਜਾ ਕੇ ਤੁਸੀਂ ਵੀ ਖਲੋਂਦੇ ਹੋ। ਅਤੇ ਜੇ ਆਪ ਤੁਸੀਂ ਗਾਈਆਂ ਬੱਕਰੀਆਂ ਤਰ੍ਹਾਂ ਬਸ ਖਾਮੋਸ਼ ਹੋ ਅਤੇ ਜਿਵੇਂ ਇੱਕ ਕਰਕੇ ਕੱਲਾ ਕਰਕੇ ਅਗਲੇ ਤੁੰਨੀ ਜਾ ਰਹੇ ਨੇ, ਅਤੇ ਜਿਹੜੇ ਖਲੋਤੇ ਨੇ ਰਾਹ ਦੇ ਵਿੱਚ ਉਹ ਜ਼ਿਲ੍ਹੇ ਸ਼ਾਹ ਤਰ੍ਹਾਂ, ਅਰਸ਼ਦ ਸ਼ਰੀਫ ਤਰ੍ਹਾਂ ਸ਼ਹੀਦ ਹੋਈ ਜਾ ਰਹੇ ਨੇ, ਅਤੇ ਅਸੀਂ ਬਸ ਫਿਰ ਦੁਆ ਪੜ੍ਹ ਛੱਡੀ ਦੀ ਹੈ ਅਤੇ ਕਹਿ ਦੀ ਰੈਸਟ ਇਨ ਪੀਸ ਅਤੇ ਮੋਰ ਪਾਵਰ ਟੂ ਯੂ, ਅੱਲਾ ਤੁਹਾਡਾ ਸਾਥ ਦੇਵੇ, ਇਹੋ ਜਿਹੇ ਫਿਕਰੇ ਕਹਿ ਕੇ, ਅਤੇ ਜੇ ਅਸੰਗਾਹ ਨਿਕਲ ਜਾਣਾ ਉਹਦਾ ਫਾਇਦਾ ਕੋਈ ਨਹੀਂ। ਉਹਨੂੰ ਨਹੀਂ ਤੁਹਾਡੇ ਇਹਨਾਂ ਫਿਕਰਿਆਂ ਦੀ ਲੋੜ ਜਿਹੜਾ ਕੁਰਬਾਨੀ ਦੇ ਰਿਹਾ, ਉਹ ਤਾਂ ਵਾਜ਼ੇ ਆ ਵੀ ਉਹ ਕਿਉਂ ਦੇ ਰਿਹਾ, ਉਹ ਤਾਂ ਆਪਣੇ ਜ਼ਮੀਰ ਦੇ ਹੱਥੋਂ ਦੇ ਰਿਹਾ, ਉਹਨੂੰ ਕਿਸੇ ਨੇ ਨਾ ਖਰੀਦਿਆ, ਨਾ ਪੈਸੇ ਦੇ ਰਿਹਾ, ਨਾ ਉਹਨੂੰ ਕਿਸੇ ਨੇ ਫਾਇਦਾ ਦੇਣਾ। ਮੈਂ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦਿਆਂ, ਇਹ ਜਿਹੜੇ ਕੁਰਬਾਨੀਆਂ ਦੇਣ ਵਾਲੇ ਨੇ ਨਾ, ਇਹ ਜਦੋਂ ਫਿਰ ਬਹਾਰ ਦਾ ਮੌਸਮ ਆਇਆ ਨਾ, ਹਕੂਮਤਾਂ ਆਉਂਦੀਆਂ ਨੇ ਇੱਧਰ ਉੱਧਰ, ਅਤੇ ਇਹ ਚੂਰੀ ਖਾਣ ਵਾਲੇ ਮਜਨੂਆਂ ਨੇ ਉਦੋਂ ਵੀ ਮੌਜ ਕਰਨੀ ਹੈ। ਉਹ ਜਿਹੜੇ ਅਸੂਲ ਪਸੰਦ ਹੁੰਦੇ ਨੇ ਉਹਨਾਂ ਦੇ ਉਸ ਵੇਲੇ ਵੀ ਸਿਰ ਫਸਾਉਣਾ ਕਿਸੇ ਨਾ ਕਿਸੇ ਗੱਲ 'ਤੇ, ਉਦੋਂ ਵੀ ਉਹਨਾਂ ਸੱਚ ਬੋਲਣਾ, ਉਦੋਂ ਵੀ ਉਹਨਾਂ ਆਖਣਾ ਵੀ ਇਹ ਗਲਤ ਹੋਣ ਡਿਆ, ਸਹੀ ਹੋਣ ਡਿਆ। ਅਤੇ ਇਹ ਜਿਹੜੇ ਹੁੰਦੇ ਨੇ ਨਾ ਸਾਰੇ ਫਨਕਾਰ ਲੋਕ, ਦਿਹਾੜੀਦਾਰ, ਜਿਨ੍ਹਾਂ ਨੇ ਇੱਧਰੋਂ ਉੱਧਰੋਂ ਮਾਲ ਪਾਣੀ ਕੱਪੜਾ ਹੁੰਦਾ, ਇਹ ਜਿਸ ਵੇਲੇ ਬਹਾਰ ਆਈ ਨਾ, ਮਤਲਬ ਕੱਲ੍ਹ ਨੂੰ PTI ਦੀ ਹਕੂਮਤ ਆਈ ਅਤੇ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਖੁੱਡਾਂ 'ਚ ਬੜੇ ਨੇ ਇੱਧਰ ਉੱਧਰ, ਨੁਕਸਾਨ ਉਹਨਾਂ ਦਾ ਹੋਣਾ? ਨਾ, ਨੁਕਸਾਨ ਫਿਰ ਉਹਨਾਂ ਦਾ ਹੀ ਹੋਣਾ ਜਿਹੜੇ ਨਜ਼ਰੀਆਤੀ ਹੋਣੇ ਨੇ, ਕਿਉਂਕਿ ਉਹਨਾਂ ਫਿਰ ਕੋਈ ਨਾ ਕੋਈ ਸਟਾਂਸ 'ਤੇ ਲੈਣਾ ਹੈ ਨਾ, ਕੋਈ ਨਾ ਕੋਈ ਪੋਜੀਸ਼ਨ 'ਤੇ ਉਹਨਾਂ ਲੈਣੀ ਆਪਣੀ ਇੰਟਲੈਕਚੁਅਲੀ, ਜਾਂ ਆਪਣੀ ਜਿਹੜੀ ਉਹਨਾਂ ਨੂੰ ਵੈਲਿਊਜ਼ ਲੱਗਦੀਆਂ ਨੇ ਵੀ ਇਹ ਗੱਲ ਠੀਕ ਹੈ, ਗਲਤ ਹੈ। ਅਤੇ ਜਿਹੜੇ ਦਿਹਾੜੀ ਦੱਪਾ ਦਾਰ ਹੋਣੇ ਨੇ, ਜਿਨ੍ਹਾਂ ਮਾਲ ਪਾਣੀ ਖਾਣਾ ਹੋਣਾ ਜਾਂ ਦਾਲ ਆਉਣਾ, ਉਸ ਵੇਲੇ ਵੀ ਉਹ ਜਨਾਬ ਉਜੜਿਆਂ ਬਾਗਾਂ ਦੇ ਗਲ ਪਟਵਾਰੀ
ਤੇ ਉਹ ਉਜੜਿਆਂ ਬਾਗਾਂ ਦੇ ਵਿੱਚ ਵੀ ਗਾਲੜ ਹੀ ਪਟਵਾਰੀ ਹੁੰਦੇ ਨੇ, ਤੇ ਜੇ ਬਾਗਾਂ ਦੇ ਵਿੱਚ ਫੜ ਲੱਗ ਜਾਏ ਤੇ ਫਿਰ ਵੀ ਗਾਲੜ ਜਿਹੜੇ ਨੇ, ਗਾਲੜ ਗਲੈਰੀ ਨੂੰ ਆਖਦੇ ਨੇ, ਸਕੁਇਰਲ ਨੂੰ, ਤੇ ਫਿਰ ਵੀ ਗਾਲੜ ਜਿਹੜੇ ਨੇ ਉਹ ਜਨਾਬ ਉੱਥੇ ਲੁੱਡੀਆਂ ਪਾਉਂਦੇ ਫਿਰਦੇ ਨੇ, ਤੇ ਉਹ ਆਉਂਦੇ ਨੇ ਵੀ ਕੁੱਤਾ ਰੂੜੀ ਤੇ ਕਾਟੋ ਫੁੱਲਾਂ ਤੇ। ਇਹਦਾ ਮਤਲਬ ਕੀ ਹੈ ਤੁਹਾਨੂੰ ਕਿਸ ਦਿਨ ਫਿਰ ਦੱਸਾਂਗੇ। ਤੇ ਹੁਣ ਅੱਗੇ ਤੁਰੀਏ। ਪਹਿਲੀ ਖਬਰ ਤੁਹਾਨੂੰ ਦੱਸਣੇ, ਸਿਰਫ ਮੈਂ ਇਹ ਆਖਣਾ ਸੀ ਅੱਜ ਦੇ ਦਿਨ ਦੇ ਮੁਤਾਬਕ ਕਿ ਇਹ ਜਿਹੜੇ ਲੋਕ ਖਲੋਤੇ ਨੇ ਨਾ, ਜਸਟਿਸ ਸ਼ਹਿਜ਼ਾਦ ਮਲਿਕ ਹੋਵੇ ਜਾਂ ਜਿੰਨੇ ਵੀ ਲੋਕ ਕਿਸੇ ਅਸੂਲ ਤੇ ਖਲੋਤੇ ਨੇ, ਇਹਨਾਂ ਵਾਸਤੇ ਆਵਾਜ਼ ਚੁੱਕਿਆ ਕਰੋ, ਮਿਹਰਬਾਨੀ ਕਰਕੇ ਚੁੱਪ ਨਾ ਰਿਹਾ ਕਰੋ। ਇਹ ਹੀ ਅੱਜ ਦੇ ਦਿਨ ਦਾ ਫਲਸਫਾ ਵੀ ਇਹੀ ਹੈ ਵੀ ਆਪ ਵੀ ਕੁਰਬਾਨੀ ਦਿਓ, ਔਰ ਜਿੱਥੇ ਆਪ ਨਹੀਂ ਦੇ ਸਕਦੇ ਕੋਈ ਹੋਰ ਦੇਣ ਡਿਆ ਉਹਦੇ ਨਾਲ ਖਲੋਵੋ। ਅੱਛਾ ਜੀ, ਪਹਿਲੀ ਖਬਰ ਤੁਹਾਡੇ ਸਾਹਮਣੇ ਮੁਹੰਮਦ ਮਾਲਿਕ ਸਾਹਿਬ ਤੇ ਫਾਹਦ ਹੁਸੈਨ ਸਾਹਿਬ ਦਾ ਇੱਕ ਇੰਟਰਵਿਊ ਹੈ। ਦੋਵਾਂ ਇੱਕ ਦੂਜੇ ਨਾਲ ਗੱਲਬਾਤ ਕੀਤੀ ਹੈ, ਉਹਦੇ 'ਚ ਬੜੀ ਇੰਟਰਸਟਿੰਗ ਗੱਲ ਹੋਈ ਹੈ। ਮੁਹੰਮਦ ਮਾਲਿਕ ਸਾਹਿਬ ਨੇ ਉਹਦੇ ਵਿੱਚ ਇਹ ਨਹੀਂ ਆਖਿਆ ਕਿ ਜੱਜਾਂ ਨੂੰ ਇਹ ਕਰਨਾ ਚਾਹੀਦਾ ਅਤੇ ਉਹ ਕਰਨਾ, ਉਹਨਾਂ ਨੇ ਮਿਲਟਰੀ ਸਟੈਬਲਿਸ਼ਮੈਂਟ ਨੂੰ ਦਾਵਤ ਦਿੱਤੀ ਹੈ। ਉਹਨਾਂ ਨੂੰ ਦੱਸਿਆ ਵੀ ਜੇ ਤੁਸੀਂ ਇਹ ਨਾ ਕੀਤਾ ਤਾਂ ਫਿਰ ਤੁਹਾਡਾ ਕੰਮ ਖਰਾਬ ਹੋ ਜਾਣਾ। ਉਹਨਾਂ ਨੇ ਆਖਿਆ ਕਿ ਜੀ ਜੇ ਜੱਜਾਂ ਨੂੰ ਮਿਲਟਰੀ ਸਟੈਬਲਿਸ਼ਮੈਂਟ ਨੇ ਟਾਈਮ ਸਿਰ ਕਾਬੂ ਨਾ ਕੀਤਾ ਤੇ ਇਹਨਾਂ ਨੇ PTI ਦੇ ਨਾਲ ਰਲ ਕੇ ਤੇ ਫਿਰ ਸਟੈਬਲਿਸ਼ਮੈਂਟ ਦਾ ਜਿਹੜਾ ਉਹ ਕੰਮ ਖਰਾਬ ਕਰ ਦੇਣਾ। ਮਤਲਬ ਕਿ ਉਹਨਾਂ ਇਹ ਨਹੀਂ ਆਖਿਆ, ਅਸੂਲ ਦੀ ਗੱਲ ਤੇ ਉਹਨਾਂ ਨੂੰ ਇਹ ਆਖਣੀ ਚਾਹੀਦੀ ਸੀ। ਤਜਜ਼ੀਆ ਕਿਵੇਂ ਦੇਣਾ ਚਾਹੀਦਾ ਸੀ, ਮੇਰਾ ਖਿਆਲ ਹੈ, ਮੈਂ ਗਲਤ ਹੋ ਸਕਦਾ, ਮੇਰੇ ਖਿਆਲ 'ਚ ਉਹਨਾਂ ਨੇ ਆਖਣਾ ਚਾਹੀਦਾ ਸੀ ਕਿ ਜੀ ਮੁਲਕ ਦੇ ਵਿੱਚ ਬੜਾ ਜ਼ੁਲਮ ਔਰ ਜ਼ਿਆਦਤੀ ਹੋਈ ਹੈ ਤੇ ਹੁਣ ਜੱਜ ਖਲੋ ਗਏ ਨੇ ਤੇ ਲੱਗਦਾ ਕਿ ਅੱਗੋਂ ਮਾਮਲਾ ਤੈਅ ਹੋਣਗੇ। ਉਹ ਇਹ ਨਹੀਂ ਆਖਣ ਡਏ, ਬਲਕਿ ਉਹਨਾਂ ਫਾਹਦ ਹੁਸੈਨ ਨਾਲ ਗੱਲ ਕਰਦਿਆਂ ਤਜਜ਼ੀਆ ਇਹ ਦਿੱਤਾ, ਦੂਸਰੇ ਲਫ਼ਜ਼ਾਂ 'ਚ ਕਹੋ ਕਿ ਪੈਗਾਮ ਦਿੱਤਾ ਮਿਲਟਰੀ ਸਟੈਬਲਿਸ਼ਮੈਂਟ ਨੂੰ ਵੀ ਤਗੜੇ ਹੋ ਜਾਓ, ਮਿਸ ਨਾ ਕਰੋ ਐਪਰਚੁਨਿਟੀ, ਹੁਣੇ ਜੱਜਾਂ ਨੂੰ ਆਪਣੇ ਗੋਡੇ ਥੱਲੇ ਕਰ ਲਓ, ਹੁਣੇ ਉਹਨਾਂ ਦੀ ਧੌਣ 'ਤੇ ਅੰਗੂਠਾ ਰੱਖ ਲਓ। ਜੇ ਤੁਸੀਂ ਕੋਈ 5-10 ਦਿਨ ਲੇਟ ਹੋ ਗਏ ਤਾਂ ਫਿਰ ਜੱਜਾਂ ਨੇ ਤੇ ਇਮਰਾਨ ਖਾਨ ਨੇ ਰਲ ਕੇ ਤੁਹਾਡਾ ਕੰਮ ਕਰ ਦੇਣਾ। ਮਤਲਬ ਉਹ ਮੈਨੂੰ ਫਿਲਮ ਹੀਰ ਰਾਂਝਾ ਸੀ ਗਾਲਬਨ, ਉਹਦੇ ਵਿੱਚ ਕੈਦੋ, ਅਗਰ ਮੈਂ ਗਲਤ ਨਹੀਂ, ਕਿਰਦਾਰ ਤੁਹਾਨੂੰ ਪਤਾ ਕੈਦੋ ਸੀ, ਅਤੇ ਉਹ ਆਪਣੀ ਭਾਬੀ ਨਾਲ ਗੱਲ ਕਰਦਾ ਅਤੇ ਉਹ ਮੇਰਾ ਖਿਆਲ ਕੋਈ ਬੇਵਾ ਹੁੰਦੀ ਹੈ ਸ਼ਾਇਦ, ਅਤੇ ਉਹਨੂੰ ਆਂਦਾ ਹੈ ਕਿ ਆਪਣੀ ਭਾਬੀ ਨੂੰ ਆਂਦਾ ਹੈ ਕਿ ਭੈਣ ਮੇਰੀਏ ਰੰਡੀ ਅਤੇ ਰੰਡਾਪਾ ਕੱਟਦੀ ਏ ਪਰ ਛੜੇ ਕੱਟਣ ਨਹੀਂ ਦਿੰਦੀ। ਹੁਣ ਜਿਹੜੇ ਉਰਦੂ ਸਪੀਕਿੰਗ ਨੇ ਭਰਾ ਸਾਡੇ, ਉਹ ਫਿਰ ਡਾਂਗ ਨਾ ਚੁੱਕ ਲੈਣਾ ਮੇਰੇ 'ਤੇ, ਇਹ ਫਿਲਮ ਦਾ ਡਾਇਲੋਗ ਸੀ ਅਤੇ ਉਹ ਮੈਂ ਤੁਹਾਨੂੰ ਸਿਰਫ ਦੱਸਣ ਲੱਗਾ ਵੀ ਪੰਜਾਬੀ 'ਚ ਜਿਹੜੀ ਔਰਤ ਦਾ ਸ਼ੌਹਰ ਨਾ ਹੋਵੇ ਉਹਨੂੰ ਰੰਡੀ ਆਖਦੇ ਨੇ। ਅਤੇ ਉਹ ਆਖਣ ਡਏ ਨੇ ਜੀ ਵੀ ਉਹ ਕੈਦੋ ਨੇ ਉਹਦੇ ਵਿੱਚ ਇਹ ਡਾਇਲੋਗ ਬੋਲਿਆ ਸੀ ਵੀ ਰੰਡੀ ਅਤੇ ਰੰਡਾਪਾ ਕੱਟਦੀ ਏ ਪਰ ਛੜੇ ਨਹੀਂ ਕੱਟਣ ਦਿੰਦੇ। ਅਤੇ ਉਹ ਮੇਰਾ ਮਤਲਬ ਛੜੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੁੰਦਾ ਉਹ ਨਹੀਂ ਕੱਟਣ ਦਿੰਦੇ। ਉਹ ਇੱਥੇ ਵੀ ਹੁਣ ਜਿਹੜਾ ਨਾ ਜੀ ਮੁਹਾਵਰਾ ਜਿਹੜਾ ਉਹ ਸਾਦਕ ਆ ਰਿਹਾ ਮੇਰਾ ਖਿਆਲ ਕਿ ਇਸਟੈਬਲਿਸ਼ਮੈਂਟ ਜੇ ਸੋਚਦੀ ਵੀ ਹੈ ਨਾ ਵੀ ਕੋਈ ਥੋੜ੍ਹਾ ਜਿਹਾ ਹੁਣ ਕੋਈ ਸੋਚੀਏ, ਬੜਾ ਸਾਰਾ ਜ਼ੁਲਮ ਹੋ ਗਿਆ ਔਰ ਕੋਈ ਦਰਮਿਆਨੀ ਰਸਤਾ ਕੱਟੀਏ, ਅਤੇ ਸਾਡੇ ਦੋਸਤ ਮੁਹੰਮਦ ਮਾਲਿਕ ਕਰਕੇ ਆਉਂਦੇ ਨੇ ਵੀ ਲੇਟ ਨਾ ਹੋਵੋ, ਫੜ ਲਓ ਇਹਨਾਂ ਨੂੰ, ਹੁਣੇ ਵੇਲੇ ਸਿਰੇ ਫੜੋ ਵਰਨਾ ਤੁਹਾਡੇ ਕੋਲੋਂ ਵੇਲਾ ਨਿਕਲ ਜਾਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਭਾ ਸਫਦਰ, ਜਿਵੇਂ ਸ਼ਰੀਫ ਖਾਨਦਾਨ ਦੇ ਖਿਲਾਫ ਕਦੇ ਕਦੇ ਬਿਆਨ ਦਿੰਦਾ ਹੈ ਨਾ, ਤਾਂ ਸਮਝ ਨਹੀਂ ਆਉਂਦੀ ਵੀ ਭਾ ਸਫਦਰ ਉਹਨਾਂ ਦੇ ਨਾਲ ਹੈ ਜਾਂ ਸਾਡੇ ਨਾਲ ਹੈ ਜਾਂ ਕਿਹਦੇ ਨਾਲ ਹੈ। ਕਦੇ ਕਦੇ ਸਾੜ ਫੱਕਦਾ ਹੈ ਭਾ ਸਫਦਰ, ਕਦੇ ਕਦੇ ਪੁਰਾਣੀਆਂ ਆਪਣੀਆਂ ਜਿਹੜੇ ਬਦਲੇ ਲੈਂਦਾ ਹੈ, ਕਦੇ ਕਦੇ ਜਿਹੜੇ ਮੌਜੂਦਾ ਉਹਦੇ ਨਾਲ ਜ਼ੁਲਮ ਹੁੰਦੇ ਹੋਣੇ ਨੇ ਉਹਨਾਂ ਦਾ ਬਦਲਾ ਲੈਂਦਾ। ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ 'ਚ ਭਾ ਸਫਦਰ ਨੇ ਗਾਲਬੰਦਾ ਕੀਤਾ ਸੀ ਇਲੈਕਸ਼ਨ ਕਮਿਸ਼ਨਰ ਨੂੰ, ਚੀਫ ਇਲੈਕਸ਼ਨ ਕਮਿਸ਼ਨਰ ਨੂੰ, ਇਲੈਕਸ਼ਨ ਕਮਿਸ਼ਨ ਪੂਰੇ ਨੂੰ ਹੀ। ਔਰ ਪਤਾ ਹੀ ਹੈ ਤੁਹਾਨੂੰ ਵੀ ਸਾਡੀ ਬਾਜੀ ਮਰੀਮ ਜਿਹੜੀ ਹੈ ਅਤੇ ਨਾਲ ਨਵਾਜ਼ ਸ਼ਰੀਫ ਸਾਹਿਬ, ਉਹ ਇਲੈਕਸ਼ਨ ਕਮਿਸ਼ਨ ਦੀ ਮਰੂਨੇ ਮਿੰਨਤ ਹੀ ਜਿੱਤੇ ਬੈਠੇ ਨੇ। ਅਤੇ ਜੇ ਭਾ ਸਫਦਰ ਉਹਨਾਂ ਨੂੰ 2 ਗਾਲਾਂ ਹੋਰ ਵੱਧ ਕੱਢੇ ਤਾਂ ਉਹਨਾਂ ਉਲਟਾ ਕੇ ਪਰਾਂ ਮਾਰਨਾ। ਮੈਨੂੰ ਲੱਗਦਾ ਭਾ ਸਫਦਰ ਇਹੀ ਚਾਹੁੰਦਾ। ਉਹੋ ਜਿਹਾ ਕੰਮ ਇਸ ਵੇਲੇ ਗਵਰਨਰ ਪੰਜਾਬ ਕਰਨ ਡਏ ਨੇ। ਹਾਂਜੀ, ਗਵਰਨਰ ਪੰਜਾਬ ਨੇ ਜੀ ਸਰਦਾਰ ਸਲੀਮ ਹੈਦਰ ਖਾਨ ਸਾਹਿਬ, ਇਹਨਾਂ ਨੇ ਇੱਕ ਬਿਆਨ ਠੋਕਿਆ। ਇਹਨਾਂ ਕਿਹਾ ਜੀ ਜਿਹੜਾ ਇਲੈਕਸ਼ਨ ਹੈ 8 ਫਰਵਰੀ ਦਾ ਧਾਂਦਲੀ ਦਾ। ਇਲੈਕਸ਼ਨ ਕਮਿਸ਼ਨ ਪਾਕਿਸਤਾਨ ਨੇ ਫਾਰਮ 45 ਦੀ ਬੇਸ ਦੇ ਉੱਤੇ 47 ਜਾਰੀ ਕਰਨਾ ਸੀ, 45 ਫਾਰਮ ਸਾਹਮਣੇ ਰੱਖ ਕੇ ਕੈਲਕੂਲੇਟਰ ਮਾਰਨਾ ਸੀ, 47 ਨਿਕਲ ਆਉਣਾ ਸੀ। ਇਹ ਜੋ ਕੁਝ ਉਹਨਾਂ ਕੀਤਾ ਸਾਰੀ ਧਾਂਦਲੀ ਕੀਤੀ ਹੈ, ਇਹ ਉਹਨਾਂ ਦੀ ਨਲਾਇਕੀ ਵੀ ਹੈ ਅਤੇ ਧਾਂਦਲੀ ਵੀ ਹੈ। ਹੁਣ ਸਾਡੀ ਸਮਝ ਤੋਂ ਬਾਹਰ ਹੈ ਵੀ ਗਵਰਨਰ ਸਾਹਿਬ ਜਿਹੜੇ ਨੇ ਪੀਪਲਜ਼ ਪਾਰਟੀ ਤੋਂ ਇਹਨਾਂ ਦਾ ਤਲਕ ਹੈ, ਜ਼ਾਹਿਰ ਹੈ ਆਪ ਵੀ ਇਸੇ ਫਾਰਮ 47 ਦੀ ਪੈਦਾਵਾਰ ਨੇ। ਲੇਕਿਨ ਬੜੀ ਚੰਗੀ ਗੱਲ ਹੈ ਵੀ ਇਹ ਚੰਗੀਆਂ ਗੱਲਾਂ ਭਾ ਸਫਦਰ ਤਰ੍ਹਾਂ ਕਰਨ ਡਏ ਨੇ, ਅਤੇ ਕਿਤੇ ਭਾ ਸਫਦਰ ਨੂੰ ਹੀ ਤਾਂ ਨਹੀਂ ਗਵਰਨਰ ਲਾਉਣ ਲੱਗੇ। ਮਤਲਬ ਮੈਂ ਮੁਹਾਵਰਾ ਤਾਂ ਨਾ ਆਖਣ ਡਿਆ ਕਿ ਇਹ ਭਾ ਸਫਦਰ ਵਰਗੀਆਂ ਗੱਲਾਂ ਹੀ ਸਰਦਾਰ ਸਲੀਮ ਸਾਹਿਬ ਕਰਨ ਡਏ ਨੇ। ਇਹ ਵੀ ਆਪਣੀ ਟੀਮ ਵਾਲੇ ਪਾਸੇ ਗੋਲ ਕਰੀ ਆਉਂਦੇ ਨੇ। ਅਤੇ ਇਹ ਜਿਹੜੀ ਹਕੂਮਤ ਆਈ ਚੋਰੀ ਦੀ, ਡਾਕੇ ਦੀ, ਝੂਠ ਦੀ, ਔਰ ਉਸ ਹਕੂਮਤ ਨੇ ਆ ਕੇ ਇਹਨਾਂ ਨੂੰ ਗਵਰਨਰ ਲਾਇਆ ਅਤੇ ਆਪੇ ਹੀ ਆਖਣ ਡਏ ਨੇ ਵੀ ਉਹ ਚੋਰੀ ਦੀ ਹਕੂਮਤ ਆਈ ਹੈ। ਅਤੇ ਇਹਨਾਂ ਦਾ ਬਿਆਨ ਜਿਸ ਵੇਲੇ ਮੈਂ ਸੁਣਿਆ ਤਾਂ ਮੈਨੂੰ ਭਾ ਸਫਦਰ ਜਿਹੜਾ ਉਹ ਚੇਤੇ ਆ ਗਿਆ। ਅੱਛਾ ਜੀ, ਹੁਣ ਤੁਹਾਡੇ ਕੋਈ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ ਛੇਤੀ ਨਾਲ, ਕਿਉਂਕਿ ਫਿਰ ਵੀਲੌਗ ਲੰਬਾ ਹੋ ਜਾਂਦਾ, ਇਹਨੂੰ ਕਲੋਜ਼ ਵੀ ਕਰਨਾ। ਪਹਿਲਾਂ ਤਾਂ ਜੀ ਪਰਵੇਜ਼ ਮਿਨਾਜ਼ ਸਾਹਿਬ ਨੇ ਆਖਿਆ ਵੀ ਵੀਰ ਜੀ ਨੂੰ ਅਤੇ ਪੂਰੀ ਟੀਮ ਨੂੰ ਈਦ ਮੁਬਾਰਕ। ਬਿਲਕੁਲ ਜੀ, ਮੇਰੀ ਟੀਮ ਦੀ ਬਣਦੀ। ਅੱਜ ਮੈਂ ਉਹਨਾਂ ਸਾਰਿਆਂ ਨੂੰ ਛੁੱਟੀ ਦਿੱਤੀ ਹੈ ਅਤੇ ਅੱਜ ਮੈਂ ਇਕੱਲਾ ਹੀ ਕੰਮ ਕਰਨ ਡਿਆ। ਇੱਕ ਐਡੀਟਰ ਹੈ ਮੇਰੇ ਨਾਲ, ਬਾਕੀ ਜਿਹੜੇ ਸਾਡੇ 10-12 ਬੰਦੇ ਨੇ ਉਹ ਅੱਜ ਛੁੱਟੀ 'ਤੇ ਨੇ ਈਦ ਵਾਲੇ ਦਿਨ।
ਉਹਨਾਂ ਨੂੰ ਮੈਂ ਛੁੱਟੀ ਦਿੱਤੀ ਹੈ। ਮੇਰਾ ਵੀ ਦਿਲ ਸੀ ਛੁੱਟੀ ਕਰਨ ਦਾ, ਪਰ ਪਿਛਲੀ ਈਦ 'ਤੇ ਮੈਂ ਛੁੱਟੀ ਕੀਤੀ ਸੀ ਅਤੇ ਜੋ ਤੁਸੀਂ ਮੇਰੀ ਕੌਮੈਂਟਸ ਦੇ ਵਿੱਚ ਜਾ ਕੇ ਦੁਰਗਤ ਬਣਾਈ ਸੀ, ਇਸ ਵਾਸਤੇ ਇਸ ਵਾਰੀ ਮੈਂ ਫੈਸਲਾ ਕੀਤਾ ਵੀ ਛੁੱਟੀ ਨਹੀਂ ਕਰਨੀ, ਔਰ ਮੈਂ ਈਦ ਵਾਲੇ ਦਿਨ ਵੀ ਕੰਮ ਕਰ ਰਿਹਾ ਅਤੇ ਤੁਹਾਡੇ ਸਾਹਮਣੇ ਜਨਾਬ ਇਹ ਵੀਲੌਗ ਰੱਖ ਰਿਹਾ। ਬਹਰਹਾਲ ਮੇਰੀ ਟੀਮ ਜਿਹੜੀ ਹੈ ਉਹਨਾਂ ਨੂੰ ਤੁਸੀਂ ਈਦ ਮੁਬਾਰਕ ਆਖੀਏ, ਮੈਂ ਅਪਣਾ ਵੀ ਦਿਆਂਗਾ ਉਹਨਾਂ ਤੱਕ ਛੁੱਟੀ ਤੋਂ ਵਾਪਸ ਆਉਣਗੇ। ਅਤੇ ਮੇਰਾ ਖਿਆਲ ਮੇਰੇ ਤੋਂ ਅੱਕੇ ਨੇ ਵੀਲਾਗ, ਉਹਨਾਂ ਮੇਰਾ ਕੋਈ ਨਹੀਂ ਵੇਖਣਾ, ਜਿੰਨਾ ਕੋ ਮੇਰੇ ਨਾਲ ਕੰਮ ਕਰਦੇ ਨੇ ਉਹ ਤਾਂ ਜ਼ਰੂਰ ਅੱਕੇ ਹੋਣੇ ਨੇ ਇਸ ਗੱਲ ਤੋਂ। ਅੱਛਾ ਜੀ, ਮਕਸੂਦ ਖਾਨ ਸਾਹਿਬ ਨੇ ਜਿਹੜਾ ਅਸੀਂ ਪਾਕਿਸਤਾਨੀ ਵਜ਼ੀਰ ਦਿਫਾਅ ਅਤੇ ਹਿੰਦੁਸਤਾਨੀ ਵਜ਼ੀਰ ਦਿਫਾਅ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਸੀ। ਹਿੰਦੁਸਤਾਨੀ ਵਜ਼ੀਰ ਦਿਫਾਅ ਨੇ ਜਿਹੜੇ ਪਾਕਿਸਤਾਨ 'ਚ 20 ਬੰਦੇ ਵੜ ਕੇ ਰਾਹ ਨੇ ਮਾਰੇ ਸਨ, ਗਾਰਡੀਅਨ ਨੇ ਸਟੋਰੀ ਕੀਤੀ ਸੀ। ਹਿੰਦੁਸਤਾਨੀ ਵਜ਼ੀਰ ਦਿਫਾਅ ਨੇ ਆਖਿਆ ਸੀ ਵੀ ਮਾਰੇ ਨੇ ਗਾਂ ਵੀ ਮਾਰਾਂਗੇ, ਅਤੇ ਸਾਡੇ ਵਜ਼ੀਰ ਦਿਫਾਅ ਨੇ ਅੱਗੋਂ ਆਖਿਆ ਸੀ ਵੀ 13 ਗ੍ਰਾਮ ਦਾ ਪਕੌੜਾ ਹੁੰਦਾ, ਸੋ 3 ਗ੍ਰਾਮ ਤੇਲ ਪੀਂਦਾ, ਅਤੇ ਪਾਕਿਸਤਾਨੀ ਰਮਜ਼ਾਨ 'ਚ 5 ਕਰੋੜ ਪਾਕਿਸਤਾਨੀ ਇੱਕ ਪਕੌੜਾ ਖਾਣਗੇ ਅਤੇ 3 ਅਰਬ ਰੁਪਈਏ ਦੇ ਤੇਲ ਪੀ ਜਾਣਗੇ ਉਹ ਪਕੌੜੇ ਜਿਹੜਾ ਪਾਕਿਸਤਾਨੀ ਖਾਣਗੇ, ਅਤੇ ਪਕੌੜੇ ਪਤਾ ਨਹੀਂ ਕਿਤਨੇ ਅਰਬ ਦੇ ਹੋਣਗੇ। ਉਸ ਸਾਡੀ ਖਬਰ ਦੇ ਉੱਤੇ ਇਹਨਾਂ ਕੌਮੈਂਟ ਕੀਤਾ, ਇਹਨਾਂ ਆਖਿਆ ਜੀ ਵਜ਼ੀਰ ਦਿਫਾਅ ਖਵਾਜਾ ਸਿਰਾ ਆਸਿਫ। ਨਹੀਂ ਜਨਾਬ, ਇੱਥੇ ਮੈਂ ਤੁਹਾਡੇ ਨਾਲ ਡਿਸਐਗਰੀ ਕਰਦਾ। ਖਵਾਜਾ ਸਿਰਾ ਨਹੀਂ ਹੈਗੇ, ਉਹਨਾਂ ਦੀ ਕੌਮ ਹੈ ਖਵਾਜਾ ਮੁਹੰਮਦ ਆਸਿਫ ਉਹਨਾਂ ਦਾ ਨਾਂ ਹੈ। ਔਰ ਇਹ ਵੀ ਮੈਂ ਤੁਹਾਨੂੰ ਗੱਲ ਦੱਸ ਦਿਆਂ ਵੀ ਅਗਰ ਵਜ਼ੀਰ ਦਿਫਾਅ ਸਾਡਾ ਕੋਈ ਖਵਾਜਾ ਸਿਰਾ ਹੁੰਦਾ ਨਾ, ਤਾਂ ਫਿਰ ਉਹਨੇ ਜਵਾਬ ਦੇ ਛੱਡਣਾ ਸੀ ਹੁਣ ਤਰ੍ਹਾਂ ਜਿਵੇਂ ਖਾਰੀਆਂ ਚਗਲਿਆਂ ਦਿੱਤਾ, ਅਤੇ ਅਗਰ ਕੋਈ ਖਵਾਜਾ ਸਿਰਾ ਬੈਠਾ ਹੁੰਦਾ ਤਾਂ ਉਹਨੇ ਹਿੰਦੁਸਤਾਨੀ ਵਜ਼ੀਰ ਦਿਫਾਅ ਨੂੰ ਜਵਾਬ ਦੇ ਦੇਣਾ ਸੀ। ਇਹ ਖਵਾਜਾ ਮੁਹੰਮਦ ਆਸਿਫ ਸਾਹਿਬ ਨੇ ਇਹਨਾਂ ਜਵਾਬ ਨਹੀਂ ਦਿੱਤਾ, ਅਤੇ ਇੱਥੇ ਮੈਂ ਤੁਹਾਡੇ ਨਾਲ ਡਿਸਐਗਰੀ ਕਰਦਾ। ਅੱਛਾ ਜੀ, ਮੀਆਂ ਮੋਹਸਨ ਸਾਹਿਬ ਉਹਨਾਂ ਕਿਹਾ ਹੈ ਜੀ ਡਾਕਟਰ ਸਾਹਿਬ ਮੈਂ ਦੁਬਈ 'ਚ ਰਹਿੰਦੇ ਨੇ ਉਹਨਾਂ ਆਖਿਆ ਜੀ ਕਿ ਅਸੀਂ ਓਵਰਸੀਜ਼ ਪਾਕਿਸਤਾਨੀ ਕਦੋਂ ਤੱਕ ਮੁਲਕ 'ਚ ਰਵਾਂਗੇ, ਦਿਲ ਤਾਂ ਕਰਦਾ ਪਾਕਿਸਤਾਨ ਜਾ ਕੇ ਕਾਰੋਬਾਰ ਸ਼ੁਰੂ ਕੀਜੀਏ, ਪਰ ਹਾਲਾਤ ਇਹੋ ਜਿਹੇ ਨਹੀਂ। ਲੈਲਪੁਰ ਤੋਂ ਰਹਿਣ ਵਾਲੇ ਨੇ, ਮੇਰੇ ਸ਼ਹਿਰ ਤੋਂ ਜ਼ਾਹਿਰ ਹੈ ਫੈਸਲਾਬਾਦ ਤੋਂ। ਜਨਾਬ ਆਲਮ ਮੀਆਂ ਮੋਹਸਨ ਸਾਹਿਬ ਬਾਹਰ ਬੈਠੇ ਹੋ, ਆਰਾਮ ਨਾਲ ਬੈਠੇ ਰਹੋ ਮੇਰਾ ਵੀਰ। ਉੱਥੇ ਜਾ ਕੇ ਇਹੋ ਜਿਹੀ ਕੋਈ ਪੋਸਟ ਕਰੋਗੇ ਫਿਰ ਚੁੱਕੇ ਜਾਓਗੇ ਅਹਿਮਦ ਫਰਾਦ ਤਰ੍ਹਾਂ, ਅਤੇ ਫਿਰ ਮੇਰਾ ਮਤਲਬ ਤੁਹਾਡਾ ਨਾਲ ਮਾਮੂਲੀ ਵਾਕਿਆ ਹੋਏਗਾ। ਮਿਹਰਬਾਨੀ ਕਰੋ ਅਤੇ ਬਾਹਰ ਬੈਠੇ ਜੇ ਆਰਾਮ ਦੇ ਨਾਲ ਤਸੱਲੀ ਨਾਲ ਬਾਹਰ ਬੈਠੇ ਰਹੋ। ਅਤੇ ਬਹਰਹਾਲ ਹਜੇ ਹਾਲਾਤ ਉੱਥੇ ਕੋਈ ਨਹੀਂ ਜੇ ਇਸ ਵੇਲੇ। ਇਹ ਜ਼ਾਹਿਰ ਹੈ ਸਾਡੇ ਕੋਲ ਡਾਕੂਮੈਂਟ ਤਾਂ ਕੋਈ ਨਹੀਂ, ਜਿਹੜੀ ਸਾਡੇ ਕੋਲ ਖਬਰਾਂ ਐਨਾਲਿਸਟਾਂ ਦੇ ਨਾਲ ਗੱਲਬਾਤ ਕਰਕੇ ਆ ਰਹੀਆਂ ਨੇ ਉਹ ਇਹ ਆਉਂਦੇ ਨੇ, ਔਰ ਇਹ ਜ਼ਾਹਿਰ ਹੈ ਰਿਪੋਰਟ ਵੀ ਸੀ ਗਾਲਬਨ ਸ਼ਾਇਦ ਸ਼ਹਬਾਜ਼ ਰਾਣਾ ਸਾਹਿਬ ਦੀ ਰਿਪੋਰਟ ਸੀ ਅਗਰ ਮੈਂ ਗਲਤ ਨਹੀਂ ਤੇ, ਕਿ ਜੀ ਡਾਲਰ ਜਿਹੜਾ ਉਹ IMF ਵਾਲੇ ਆਉਂਦੇ ਨੇ ਕਿ ਰੇਟ ਤਾਂ ਨੂੰ ਕਰੋ, ਅਤੇ ਹਕੂਮਤ ਆਉਂਦੀ ਹੈ ਇਹ ਰੇਟ ਜਿਹੜਾ ਉਹ ਥੱਲੇ ਹੀ ਰੱਖੋ। ਬਹਰਹਾਲ ਜਿਹੜੀ ਮੇਰੇ ਕੋਲ ਹੋਰ ਜਿਹੜੇ ਸੂਤਰ ਆਉਂਦੇ ਨੇ ਜੀ ਉੱਧਰ ਹਿੰਦੁਸਤਾਨ ਵਾਲੇ ਪਾਸੇ, ਚੜ੍ਹਦੇ ਪੰਜਾਬ ਵਾਲੇ ਪਾਸੇ ਸੂਤਰ ਆਉਂਦੇ ਨੇ ਸੋਰਸਿਸ ਨੂੰ, ਅਤੇ ਸੋਰਸਿਸ ਕੋਲ ਜਿਹੜੀ ਖਬਰ ਆ ਰਹੀ ਹੈ ਕਿ ਉਹ ਆਉਂਦੇ ਨੇ 324 ਜਾਂ 326 ਰੁਪਈਏ ਤੇ ਡਾਲਰ ਕਰੋ IMF ਵਾਲੇ, ਅਤੇ ਸਾਡੇ ਵਾਲੇ ਆਉਂਦੇ ਨੇ ਅਸੀਂ 295 ਤੇ ਰੱਖਣਾ। ਅਤੇ ਵੀਰ ਮੇਰੇ ਥੋੜ੍ਹਾ ਜਿਹਾ ਰੁਕ ਜੇ, ਪਾਕਿਸਤਾਨ ਜਾਣ ਦੇ ਇਹ ਦਿਨ ਨਹੀਂ ਹੈਗੇ, ਉੱਥੇ ਮਿਹਨਤ ਮਜ਼ਦੂਰੀ ਕਰ ਮੇਰਾ ਵੀਰ। ਅੱਛਾ ਜੀ, ਮੀਆਂ ਜਵੇਦ ਇਹਨਾਂ ਨੇ ਅਗਲਾ ਕਿਹਾ ਜੀ ਮੀਆਂ ਜਵੇਦ ਕਿਲ੍ਹਾ ਦਿਦਾਰ ਸਿੰਘ ਤੋਂ, ਸਰ ਜੀ ਗਲੀਆਂ ਮਹੱਲਿਆਂ 'ਚ ਚੋਰੀਆਂ ਅਰੂਜ 'ਤੇ ਪਹੁੰਚ ਗਈਆਂ ਨੇ। ਚੋਰ ਨਾ ਟੂਟੀਆਂ ਛੱਡਦੇ ਨੇ, ਇਹ ਪਤਾ ਨਹੀਂ ਟੋਕੀਆਂ ਲਿਖ ਦਿੱਤਾ ਹੈ ਨਾ ਟੋਕੀ, ਅੱਛਾ ਟੋਕੇ ਜਿਹੜੇ ਆਪਣਾ ਮੇਰਾ ਉਹਦੇ ਪੱਠੇ ਕੁਤਰਨ ਵਾਲੇ, ਨਾ ਟੋਕੇ ਛੱਡਦੇ ਨੇ, ਨਾ ਮੋਟਰਾਂ ਛੱਡ ਰਹੇ ਨੇ, ਨਾ ਵਾਟਰ ਪੰਪ ਛੱਡ ਰਹੇ ਨੇ, ਨਾ ਨਲਕੇ ਛੱਡ ਰਹੇ ਨੇ, ਸਭ ਕੁਝ ਖੋਲ੍ਹ ਕੇ ਲੈ ਜਾਂਦੇ ਨੇ। ਪੁਲਿਸ ਮੁਕੰਮਲ ਨਾਕਾਮ ਹੋ ਚੁੱਕੀ ਹੈ। ਭਾਈ ਮੇਰੇ ਗੱਲ ਸੁਣੋ, ਹੋਰ ਮੇਰਾ ਮਤਲਬ ਹੈ ਕਿ ਤੁਹਾਡੇ ਦੇਖੋ ਨਾ, ਅਗਰ ਤੁਸੀਂ ਇਸ ਵੇਲੇ ਵਜ਼ੀਰ ਆਜ਼ਮ ਕਿਸੇ ਐਟੋਮਿਕ ਸਾਇੰਸਦਾਨ ਨੂੰ ਬਣਾਇਆ ਹੁੰਦਾ, ਕਿਸੇ ਬੜੇ ਵੱਡੇ ਕਲਚਰ ਦੀ ਸਟੱਡੀ ਕਰਨ ਵਾਲੇ ਨੂੰ ਬਣਾਇਆ ਹੁੰਦਾ, ਕਿਸੇ ਫਿਜ਼ਿਕਸ ਦੇ ਨੋਬਲ ਲੌਰੀਏਟ ਨੂੰ ਬਣਾਇਆ ਹੁੰਦਾ, ਅਤੇ ਤੁਹਾਡਾ ਮੁਲਕ ਕੋਈ ਸਾਇੰਸ ਤਰੱਕੀ ਕਰਦਾ, ਕੋਈ ਤੁਸੀਂ ਚੰਦ 'ਤੇ ਜਾਂਦੇ, ਕੋਈ ਤੁਸੀਂ ਹੋਰ ਕੰਮ ਕਰਦੇ। ਹੁਣ ਤਾਂ ਭਾਈ ਜੀ ਇਹੀ ਹੈ ਨਾ ਵੀ ਹੁਣ ਗਲਾਸਾਂ ਨੂੰ ਜਿਹੜਾ ਉਹ ਸੰਗਲ ਪਾ ਕੇ ਜਿਹੜਾ ਨਾ ਉਹ ਦੋ ਨਾਲ ਹੋ ਸਕਦਾ। ਹੁਣ ਮਸਜਿਦਾਂ ਦੇ ਵਿੱਚ ਗਲਾਸ ਨੂੰ ਜਿਹੜਾ ਵੈਲਡ ਹੀ ਕਰ ਦੇਣ ਨਾਲ ਸੰਗਲ ਦੀ ਬਜਾਏ, ਜਾਂ ਕੋਈ ਜੰਦਰਾ ਮਾਰ ਦੇਣ ਵੱਡਾ ਸਾਰਾ ਗਲਾਸ ਤੋਂ ਵੀ ਵੱਡਾ। ਜਿਹੋ ਜਿਹਾ ਚੋਰ ਉੱਤੇ ਅਗਲਿਆਂ ਸਾਈਆਂ ਨੇ ਵਜ਼ੀਰ ਆਜ਼ਮ ਪਾਇਆ ਲਿਆ ਕੇ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਨੇ, ਅਤੇ ਉਹੋ ਜਿਹਾ ਹੀ ਕੰਮ ਗਾਹ ਹੋਣਾ ਜੇ ਨਾ। ਅਤੇ ਇਹ ਹੁਣ ਤੁਸੀਂ ਕੀ ਸੋਚਦੇ ਹੋ ਵੀ ਤੁਹਾਡੇ ਜਿਹੜੇ ਟੋਕੇ ਨੇ ਅਤੇ ਵਾਟਰ ਪੰਪ ਨੇ, ਹੁਣ ਚੋਰ ਵੇਖਦੇ ਨੇ ਵੀ ਉੱਤੇ ਵਾਲੇ ਚੋਰ ਜਿਨ੍ਹਾਂ ਦੀ ਜਿੱਡੀ ਉਹਨਾਂ ਦੀ ਮੌਜ ਲੱਗੀ ਹੈ ਵੀ ਗੌਰ ਕਰੋ ਵੀ ਚੋਰੀ ਕਰਕੇ 1100 ਅਰਬ ਦੀ ਲੁੱਟ ਲੱਟ ਕੇ ਲੈ ਵੀ ਗਏ, ਅਤੇ ਹੁਣ ਉਹਨਾਂ ਦੀਆਂ ਗੱਡੀਆਂ ਦੇ 3-3 ਕਰੋੜ ਦੇ ਟਾਇਰ ਵੀ ਤੁਸੀਂ ਪਾਉਣ ਡਏ ਹੋ, 3-3 ਅਰਬ ਦੇ ਹੈਲੀਕਾਪਟਰ ਵੀ ਲੈ ਕੇ ਦੇਣ ਡੇ ਹੋ, ਅਤੇ ਚੋਰਾਂ ਦੇ ਬੂਥੇ ਲੱਗੇ ਨੇ ਗੁੱਥੀਆਂ ਦੇ ਉੱਤੇ, ਅਤੇ ਉਹ ਆਟਾ ਵੀ ਫਰੀ 'ਚ ਵੰਡਣ ਡਿਆ। ਇਹਦੋਂ ਚੰਗਾ ਮੁਲਕ ਕਿਹੜਾ ਹੋਣਾ ਵੀ ਜਿੱਥੇ ਚੋਰਾਂ ਨੂੰ ਵੀ ਜਿਹੜਾ ਆਪਣੀ ਮਸ਼ਹੂਰੀ ਕਰਨ ਦਾ ਮੌਕਾ ਮਿਲਦਾ। ਅਤੇ ਇਹ ਤਾਂ ਹੁਣ ਜਿਹੜੇ ਟੂਟੀਆਂ ਛੁੱਟੀਆਂ ਤਾਂ ਖੁੱਲ੍ਹਣੀਆਂ ਹੀ ਜੇ। ਹੁਣ ਮੇਰਾ ਗੱਲ ਉਂਝ ਹੀ ਰੱਖੋ, ਟੂਟੀਆਂ ਤੋਂ ਬਗੈਰ ਹੀ ਜਿਹੜਾ ਉਹ ਡੱਟ ਹੁੰਦੀ ਹੈ ਨਾ, ਜਿਹੜੀ ਡੱਟ ਉਹ ਜਿਵੇਂ ਸ਼ਰਾਬ ਦੀਆਂ ਬੋਤਲਾਂ ਦੇ ਉੱਤੇ ਡੱਟ ਦਿੰਦੇ ਸਨ, ਉਵੇਂ ਉਹ ਜਿਹੜੀ ਮੇਰੇ ਖਿਆਲ ਟੂਟੀਆਂ ਦੇ ਅੱਗੇ ਡੱਟ ਲਾਓ ਹੁਣ, ਅਤੇ ਉਹ ਡੱਟ ਅੱਗੋਂ ਠੋਕ ਦਿੱਤੀ ਅਤੇ ਫਿਰ ਕੱਢ ਲਈ ਅਤੇ ਉਹ ਪਾਣੀ ਚੱਲ ਪਿਆ। ਹੁਣ ਇੰਝ ਹੀ ਗੁਜ਼ਾਰਾ ਕਰਨਾ ਪੈਣਾ ਜੇ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਅਗਲਾ ਕੌਮੈਂਟ ਹੈ ਅਸਦ ਗੁੱਜਰ। ਲਓ ਦੱਸੋ ਜੀ, ਹੁਣ ਗੁੱਜਰ ਸਾਹਿਬ ਫਿਰ ਮੈਂ ਕਮੈਂਟ ਕਰ ਦੇਣਾ, ਫਿਰ ਮੇਰਾ ਇੱਕ ਯਾਰ ਹੈ ਗੁੱਜਰ ਹੈ, ਉਹਨੇ ਫਿਰ ਜਨਾਬੇ ਵਾਲਾ ਗੁੱਸਾ ਕਰ ਜਾਣਾ। ਅਤੇ ਡਾਕਟਰ ਹੈ ਵੈਸੇ, ਬੜਾ ਪੜ੍ਹਿਆ ਲਿਖਿਆ ਆਦਮੀ ਹੈ, ਅਤੇ ਮੈਂ ਹੁਣ ਉਹਦਾ ਸਰਨਾਮਾ ਨਹੀਂ ਦੱਸਣਾ, ਕੈਂਸਰ ਦਾ ਸਪੈਸ਼ਲਿਸਟ ਹੈ, ਇੰਨਾ ਦੱਸ ਸਕਦਾ ਮੈਂ, ਗਾਹ ਨਹੀਂ ਮੈਂ ਦੱਸਣਾ, ਕਿਉਂਕਿ ਦੱਸਿਆ ਤਾਂ ਉਹ ਕਿਤੇ ਪਾਕਿਸਤਾਨ ਜਾਵੇ ਅਤੇ ਫਿਰ ਤੁਹਾਨੂੰ ਪਤਾ ਹੀ ਹੈ ਮਾਮੂਲੀ ਵਾਕਿਆ ਉਹਦੇ ਨਾਲ ਵਿਚਾਰੇ ਨਾ ਹੋ ਜਾਏ।
ਉਹਨਾਂ ਕਿਹਾ ਜੀ ਕੋਈ ਮੰਨੇ ਜਾਂ ਨਾ ਮੰਨੇ, ਹਮਾਰਾ ਮੁਲਕ ਦੁਨੀਆ ਦਾ ਸਭ ਤੋਂ ਵੱਡਾ ਗੈਰ ਇਸਲਾਮੀ, ਗੈਰ ਇਨਸਾਨੀ, ਗੈਰ ਅਖਲਾਕੀ, ਗੈਰ ਆइनी, गैर कानूनी मुल्क है, बल्कि मुल्क ही नहीं है। जब मुल्क नहीं है तो निज़ाम किस तरह होना है? आइन कानून, इनसानीत, इखलाकियात सारियां चीज़ां इंसानां 'ਚ ਹੁੰਦੀਆਂ ਨੇ। ਅਸੀਂ ਅੱਜ ਕੱਲ੍ਹ ਜੰਗਲ 'ਚ ਰਹਿੰਦੇ ਹਾਂ, ਜੰਗਲ ਦਾ ਵੀ ਕੋਈ ਕਾਨੂੰਨ ਨਹੀਂ ਹੁੰਦਾ ਤੇ ਇੱਥੇ ਵੀ ਕੋਈ ਕਾਨੂੰਨ ਨਹੀਂ। ਫਰਸਟ੍ਰੇਸ਼ਨ ਤੁਹਾਡੀ ਜਾਇਜ਼ ਹੈ, ਤੁਹਾਡਾ ਗੁੱਸਾ ਜਾਇਜ਼ ਹੈ, ਪਰ ਜ਼ਾਹਿਰ ਹੈ ਸਾਨੂੰ ਗਾਂਹ ਤੁਰਨਾ ਪੈਣਾ ਇਸ ਗੱਲ ਤੋਂ। ਇੱਥੇ ਛੱਡਣਾ ਨਹੀਂ ਪੈਣਾ ਇਸ ਕੰਮ ਨੂੰ, ਗਾਂਹ ਤੁਰਨਾ ਪੈਣਾ ਔਰ ਗਾਂਹ ਤੁਰਾਂਗੇ ਵੀ। ਔਰ ਇਨਸ਼ਾਅੱਲਾ ਅਸੀਂ ਇਸ ਸਾਰੀ ਚੀਜ਼ ਤੋਂ ਆਪਣੀ ਜਾਨ ਵੀ ਛੁਡਾਵਾਂਗੇ, ਚੁੰਗਲ ਵੀ ਛੁਡਾਵਾਂਗੇ। ਔਰ ਇਨਸ਼ਾਅੱਲਾ ਮੈਨੂੰ ਰੱਬ ਦੇ ਘਰ 'ਚੋਂ ਉਮੀਦ ਹੈ ਇੱਕ ਦਿਨ ਆਏਗਾ ਕਿ ਇਸ ਮੁਲਕ ਨੂੰ ਵੀ ਅਸੀਂ ਬਿਹਤਰ ਬਣਾ ਸਕਾਂਗੇ। ਉਹਦੀ ਵਜ੍ਹਾ ਕਿਉਂ ਹੈ? ਤੁਸੀਂ ਅਕਸਰ ਸੋਚਦੇ ਹੋ ਏਡੇ ਆਪਟੀਮਿਸਟਿਕ ਹੋਣ ਦਾ ਕੀ ਚਾਰਾ ਹੈ? ਵੇਖੋ ਜਿਹੜਾ ਕੋਈ 5 ਲੱਖ ਬੰਦਾ ਹੈ, 2 ਲੱਖ ਹੈ, 3 ਲੱਖ ਹੈ, 50,000 ਹੈ, ਉਹ ਤਾਂ ਕਿਤੇ ਹਿਜਰਤ ਕਰਕੇ ਚਲੇ ਜਾਓਗੇ। 25 ਕਰੋੜ ਆਬਾਦੀ ਹੈ, ਹਰ ਸਾਲ ਕਰੋੜ 1.5 ਕਰੋੜ ਆਬਾਦੀ ਵਧਣ ਡਈ ਹੈ। ਉਹ ਜਿਹੜਾ ਪਿਛਲੇ ਪਾਸੇ 24 ਕਰੋੜ 95 ਲੱਖ ਪਾਕਿਸਤਾਨੀ ਇਸ ਵੇਲੇ ਹੈ, 5 ਲੱਖ ਤੇ ਕੱਢ ਲੋਗੇ ਬਾਹਰ ਉੱਥੋਂ, ਉਹਨਾਂ ਦਾ ਕੀ ਕਰਨਾ ਜੀ? ਉਹਨਾਂ ਨੂੰ ਕਿੱਥੇ ਛੱਡਣਾ? ਜਾਂ ਤਾਂ ਉਹਨਾਂ ਨੂੰ ਰਿਸ਼ਤਾ ਖਤਮ ਕਰ ਦਈਏ, ਉਹਨਾਂ ਦੇ ਬਾਰੇ ਸੋਚਣਾ ਬੰਦ ਕਰ ਦਈਏ। ਅਤੇ ਜੇ ਉਹ ਸਾਡੇ ਕੁਝ ਲੱਗਦੇ ਨੇ, ਉਹਨਾਂ ਦੇ ਬਾਰੇ ਸੋਚਣਾ ਤੇ ਫਿਰ ਸਾਨੂੰ ਸੋਚਣਾ ਪੈਣਾ ਵੀ ਸਾਨੂੰ ਉਹਨੂੰ ਹੀ ਠੀਕ ਕਰਨਾ ਪੈਣਾ, ਪਾਕਿਸਤਾਨ ਨੂੰ। ਚਾਰਾ ਕੋਈ ਨਹੀਂ। ਜੇ ਯਕੀਨ ਕਰੋ ਚਾਰਾ ਹੋਵੇ ਤੇ ਕਿਸੇ ਦਾ ਉੱਥੇ ਜਾ ਕੇ ਛਿੱਤਰ ਖਾਣ ਨੂੰ ਦਿਲ ਨਹੀਂ ਜੇ ਕਰਦਾ, ਨਾ ਆਪਣੇ ਘਰ ਵਾਲਿਆਂ ਨੂੰ ਪਰੇਸ਼ਾਨੀਆਂ 'ਚ ਰੱਖਣ ਨੂੰ ਦਿਲ ਕਰਦਾ, ਅਤੇ ਨਾ ਈਦ ਦੇ ਦਿਹਾੜੇ ਦੇ ਉੱਤੇ ਆਪਣੇ ਫੈਮਿਲੀ ਮੈਂਬਰ ਜਿਹੜੇ ਨੇ ਉਹਨਾਂ ਦੇ ਬਾਰੇ ਪੂਰਾ ਪਾਕਿਸਤਾਨੀ ਇਸ ਵੇਲੇ ਪਰੇਸ਼ਾਨ ਹੈ ਵੀ ਇਹ ਇਹਨੂੰ ਨਾ ਚੁੱਕ ਲੈ ਅਤੇ ਉਹ ਉਹਨੂੰ ਨਾ ਚੁੱਕ ਲੈ। ਇਸ ਵਾਸਤੇ ਉਸ ਮੁਲਕ ਨੂੰ ਠੀਕ ਕਰਕੇ ਹੀ ਅੱਗੇ ਤੁਰਿਆ ਜਾਣਾ। ਵਰਨਾ ਅਸੀਂ ਤਾਂ ਬਾਹਰ ਨਿਕਲ ਆਏ, ਅਸੀਂ ਆਪਣੇ ਟੱਬਰ ਵੀ ਕੱਢ ਸਕਦੇ ਹਾਂ ਉੱਥੋਂ, ਸਾਨੂੰ ਤਾਂ ਰੌਲਾ ਕੋਈ ਨਹੀਂ, ਪਰ ਬਾਕੀ ਪਾਕਿਸਤਾਨੀਆਂ ਦਾ ਕੀ ਹੋਏਗਾ? ਉਹਨਾਂ ਦਾ ਵੀ ਤਾਂ ਕਿਸੇ ਨੇ ਸੋਚਣਾ ਹੈ। ਇਹੀ ਗੱਲ ਹੈ ਕਿ ਇਮਰਾਨ ਖਾਨ ਨੇ ਉੱਥੇ ਆਪਣੇ 27-28 ਸਾਲ ਸਿਆਸਤ ਨੂੰ ਦਿੱਤੇ ਨੇ, ਵਰਨਾ ਉਹ ਆਪਣੇ ਬੱਚਿਆਂ ਕੋਲ ਰਹਿੰਦਾ ਇੰਗਲੈਂਡ, ਉਹਨੂੰ ਕੀ ਲੋੜ ਸੀ ਉੱਥੇ ਖੱਪਣ ਦੀ? ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।